ਸਤਿ ਸ਼੍ਰੀ ਅਕਾਲ ਜੀ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇੱਕ ਬਹੁਤ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਚੱਲੇ ਆ। ਪਹਿਲੀ ਗੱਲ ਇਹ ਕਿ ਪੰਜਾਬੀ ਭਾਈਚਾਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਵੇਲੇ ਫਰੈਜ਼ਨੋ ਦੇ ਵਿੱਚ ਪੰਜਾਬੀ ਕਲਚਰਲ ਸੈਂਟਰ ਦੇ ਵਿੱਚ ਆਰਟ ਐਗਜ਼ੀਬਿਸ਼ਨ ਲੱਗੀ ਹੋਈ ਆ, ਜਿਹਦੇ ਵਿੱਚ ਸਿੱਖ ਇਤਿਹਾਸ ਦੇ 3 ਸਦੀਆਂ ਦਾ ਇਤਿਹਾਸ ਮੈਂ ਕਹਿ ਸਕਦਾ ਵਾਂ। ਉਸ ਐਗਜ਼ੀਬਿਸ਼ਨ ਦੇ ਵਿੱਚ ਤੁਸੀਂ ਦਰਸ਼ਨ ਕਰ ਸਕੋਗੇ। ਵੱਖ-ਵੱਖ ਐਂਗਲ ਨੇ, ਸੱਭਿਆਚਾਰ ਦੀ ਤਰਜਮਾਨੀ ਕਰਦੀਆਂ ਕੁਝ ਤਸਵੀਰਾਂ ਵੀ, ਕੁਝ ਪੇਂਟਿੰਗਸ ਵੀ ਤੁਸੀਂ ਇੱਥੇ ਦੇਖ ਸਕੋਗੇ। ਪਹਿਲਾਂ ਅੱਗੇ ਵਧਣ ਤੋਂ ਪਹਿਲਾਂ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਦੱਸ ਦਿਆਂ ਕਿ ਪੰਜਾਬੀ ਕਲਚਰ ਸੈਂਟਰ ਜਿਹੜਾ ਉਹ ਪੰਜਾਬੀ ਰੇਡੀਓ USA ਦੇ ਆਫਿਸ ਦੇ ਬਿਲਕੁਲ ਨਾਲ ਆ, ਅੰਦਰ ਆ। 2125 ਬਾਰਟਨ ਐਵੀਨਿਊ। ਤੁਸੀਂ ਆਏ ਵੀ ਹੋਵੋਗੇ ਇੱਥੇ ਵੱਖ-ਵੱਖ ਸਮਿਆਂ ਦੇ ਦੌਰਾਨ, ਜਦੋਂ ਵੀ ਭਾਈਚਾਰੇ ਦੇ ਇਕੱਠ ਹੁੰਦੇ ਨੇ, ਜਦੋਂ ਵੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਜੁੜਦੇ ਹਾਂ। 2125 ਬਾਰਟਨ ਐਵੀਨਿਊ ਦੇ ਵਿੱਚ ਤੁਸੀਂ ਸਵੇਰੇ 9 ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਇੱਥੇ ਇਸ ਐਗਜ਼ੀਬਿਸ਼ਨ ਦੇ ਵਿੱਚ ਤੁਸੀਂ ਆ ਕੇ ਪੇਂਟਿੰਗਸ ਨੂੰ ਦੇਖ ਸਕਦੇ ਹੋ। ਸਾਡੇ ਨਾਲ ਕੁਝ ਵਿਜ਼ਟਰਸ ਜਿਹੜੇ ਆਏ ਹੋਏ ਨੇ, ਜੁੜੇ ਹੋਏ ਨੇ, ਉਹਨਾਂ ਦੇ ਐਕਸਪੀਰੀਅੰਸ, ਉਹਨਾਂ ਦੇ ਤਜਰਬੇ ਕਿਹੋ ਜਿਹੇ ਨੇ, ਉਹ ਉਹਨਾਂ ਤੋਂ ਜ਼ਰੂਰ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਨਾਮ ਆ ਤੁਹਾਡਾ? ਮੇਰਾ ਨਾਮ ਮਨਪ੍ਰੀਤ ਕੌਰ ਹੈ ਜੀ। ਹਾਂਜੀ। ਇੱਥੇ ਆ ਕੇ ਕੀ ਮਹਿਸੂਸ ਹੁੰਦਾ ਔਰ ਕਿਹੋ ਜਿਹਾ ਲੱਗਦਾ, ਕੀ ਸਿੱਖ ਕੇ ਜਾਂਦੇ ਹੋ? ਬਹੁਤ ਵਧੀਆ ਲੱਗਾ। ਇੱਥੇ ਮੈਂ ਆਪਣੀਆਂ ਦੋਨੋਂ ਬੇਟੀਆਂ ਨੂੰ ਲੈ ਕੇ ਆਈ ਸੀਗੀ ਕਿ ਉਹ ਪੇਂਟਿੰਗ ਡਰਾਇੰਗ ਸਿੱਖ ਸਕਣ, ਤੇ ਪਿਕਚਰਾਂ ਦੇਖੀਆਂ, ਬਹੁਤ ਅਮੇਜ਼ਿੰਗ ਨੇ, ਬੜੀਆਂ ਐਨਰਜੈਟਿਕ ਨੇ। ਦੇਖ ਕੇ ਕਲਚਰਲ ਤਾਂ ਹੈ ਹੀ ਨੇ, ਔਰ ਜਿਹੜੀਆਂ ਇਹਨਾਂ ਪਿਕਚਰਾਂ ਨੂੰ ਦੇਖ ਕੇ ਜੋਸ਼ ਫੀਲ ਹੁੰਦਾ ਆ, ਬਹੁਤ ਗੁੱਡ ਆ, ਬਹੁਤ ਵਧੀਆ ਪਿਕਚਰਸ ਨੇ। ਮੈਂ ਪੇਰੈਂਟਸ ਨੂੰ ਕਹਿਣਾ ਚਾਹੁੰਦੀ ਹਾਂ ਜਿਹੜੇ ਘਰੇ ਨੇ, ਫ੍ਰੀ ਨੇ, ਜ਼ਰੂਰ ਆਉਣ ਇੱਥੇ, ਇਹਨਾਂ ਪਿਕਚਰਾਂ ਨੂੰ ਦੇਖਣ ਔਰ ਸਾਡਾ ਕਲਚਰ ਔਰ ਸਾਡੀ ਹਿਸਟਰੀ ਸਾਡੇ ਬੱਚਿਆਂ ਨੂੰ ਦੱਸਣ। ਬਹੁਤ ਵਧੀਆ, ਬਹੁਤ ਵਧੀਆ ਢੰਗ ਨਾਲ ਦੱਸਿਆ, ਕਿਉਂਕਿ ਤਸਵੀਰਾਂ ਇੱਕ ਵਾਰੀ ਤੁਸੀਂ ਦੇਖੋਗੇ ਤਾਂ ਤੁਹਾਨੂੰ ਖੁਦ ਲੱਗੇਗਾ, ਪੇਂਟਿੰਗਸ ਨੂੰ ਦੇਖੋਗੇ ਕਿ ਹਾਂ ਸਿੱਖ ਇਤਿਹਾਸ ਦੀ, ਸਿੱਖ ਘੱਲੂਘਾਰਿਆਂ ਦੀ ਤਰਜਮਾਨੀ ਕਰਦੀਆਂ ਇਹ ਪੇਂਟਿੰਗਸ ਨੇ, ਔਰ ਬੜੀ ਮਿਹਨਤ ਦੇ ਨਾਲ ਟੀਮ ਨੇ ਬਣਾਈਆਂ ਨੇ। ਇਸ ਵੇਲੇ ਤੁਹਾਨੂੰ ਦੱਸਦੇ ਚੱਲੀਏ ਕਿ ਇਸ ਵੇਲੇ ਇਸੇ ਹੀ ਆਫਿਸ ਦੇ ਵਿੱਚ ਕਲਾਸਿਸ ਵੀ ਚੱਲ ਰਹੀਆਂ ਨੇ। 3 ਵਜੇ ਵਾਲਾ ਸੈਸ਼ਨ ਜਿਹੜਾ ਉਹ ਚੱਲ ਰਿਹਾ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਜਿਸ ਟਾਈਮ। ਫਿਲਹਾਲ ਦੋ ਸੈਸ਼ਨਸ ਨੇ ਜਿਹਦੇ ਵਿੱਚ ਤੁਸੀਂ ਰਜਿਸਟ੍ਰੇਸ਼ਨ ਕਰਾ ਸਕਦੇ ਹੋ, ਔਰ ਉੱਥੇ ਬਕਾਇਦਾ ਪੇਂਟਿੰਗਸ ਬਣਾਉਣ ਦੀ ਜਿਹੜੀ ਕਲਾਸਿਸ ਦਿੱਤੀਆਂ ਜਾਂਦੀਆਂ ਨੇ, ਸਿਖਲਾਈ ਦਿੱਤੀ ਜਾਂਦੀ ਆ। ਸਾਡੇ ਨਾਲ ਹੋਰ ਵਿਜ਼ਟਰਸ ਜੁੜੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੋ ਜੀ ਆਪਣਾ ਤੇ ਕਿਵੇਂ ਲੱਗਦਾ? ਸਿੰਘ ਬੋਲਦਾ। ਹਾਂ, ਮੈਂ ਆਪਣੀ ਪੋਤੀ ਨੂੰ ਲੈ ਕੇ ਆਇਆ ਜੀ ਆਰਟ ਕੈਂਪ ਦੇ ਵਿੱਚ, ਤੇ ਨਾਲੇ ਅੱਜ ਆਰਟ ਗੈਲਰੀ ਵੇਖ ਰਹੇ ਹਾਂ। ਮਨ ਬੜਾ ਖੁਸ਼ ਹੋਇਆ ਕਿ ਆਪਣੀ ਵਿਰਸੇ ਤੇ ਵਿਰਾਸਤ ਨੂੰ ਸਾਂਭਿਆ ਹੋਇਆ, ਜਿਸ ਨੂੰ ਆਪਾਂ ਨੂੰ ਵੇਖ ਕੇ ਆਪਣੀ ਪੁਰਾਣੀ ਯਾਦ ਆ ਜਾਂਦੀ ਆ ਵੀ ਸਾਡੇ ਵੱਡੇ ਵਡੇਰਿਆਂ ਨੇ ਕੀ ਕੰਮ ਕੀਤੇ ਆ, ਤੇ ਸਾਡੀ ਕਮਿਊਨਿਟੀ ਦੇ ਵਿੱਚ ਇਸ ਦਾ ਕਿੰਨਾ ਜੋਸ਼ ਆ। ਤੇ ਇਸ ਦੇ ਨਾਲ ਸਾਨੂੰ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਜ਼ਰੂਰ ਚਾਹੀਦਾ। ਇਹ ਪੰਜਾਬੀ ਕਲਚਰ ਸੈਂਟਰ ਤੇ ਪੰਜਾਬੀ ਰੇਡੀਓ USA ਦੀ ਬੜੀ ਵਧੀਆ ਪਹਿਲ ਆ ਕਿ ਉਹ ਆਪਣੇ ਬੱਚਿਆਂ ਨੂੰ, ਆਪਣੇ ਕਮਿਊਨਿਟੀ ਨੂੰ, ਆਪਣੇ ਵਿਰਸੇ ਨੂੰ ਤੇ ਵਿਰਾਸਤ ਨੂੰ ਜਿਹੜਾ ਹਮੇਸ਼ਾ ਯਾਦ ਰੱਖਦੇ ਆ ਤੇ ਉਹਨਾਂ ਵਿੱਚ ਫੈਲਾਉਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਉਹਨਾਂ ਦਾ ਇਹ ਮਿਸ਼ਨ ਹੀ ਐਸਾ ਵਾ ਵੀ ਸਾਰਿਆਂ ਨੂੰ ਨਾਲ ਲੈ ਕੇ ਤੇ ਸਿੱਖ ਇਤਿਹਾਸ ਨੂੰ ਨਾਲ ਜਿੱਥੇ ਆਪਣੀ ਖਾਲਸਾ ਪੰਥ ਦੀ ਗੱਲ ਕਰਦੇ ਆ, ਉਹਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਜੀ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਓਕੇ, ਥੈਂਕ ਯੂ। ਸੋ ਇਹ ਸਨ ਆਪਣਾ ਗੁਰਸ਼ਨ ਸਿੰਘ ਜੀ, ਮਨਪ੍ਰੀਤ ਕੌਰ ਜੀ, ਜਿਨ੍ਹਾਂ ਨੇ ਆਪਣੇ ਜਿਹੜੇ ਤਜਰਬੇ ਆ ਉਹ ਸਾਡੇ ਨਾਲ ਸਾਂਝੇ ਕੀਤੇ ਆ। ਇੱਕ ਵਾਰੀ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਸਿੱਖ ਇਤਿਹਾਸ ਦੇ ਬਹੁਤ ਅਹਿਮ ਪਾਤਰ, ਸਿੱਖ ਇਤਿਹਾਸ ਦੀਆਂ ਬਹੁਤ ਅਹਿਮ ਘਟਨਾਵਾਂ ਨੂੰ ਦਰਸਾਉਂਦੀਆਂ ਇਹ ਤਸਵੀਰਾਂ ਪੰਜਾਬੀ ਕਲਚਰ ਸੈਂਟਰ ਦੇ ਵਿੱਚ ਲੱਗੀਆਂ ਹੋਈਆਂ ਨੇ। ਆਰਟ ਇਸ ਵੇਲੇ ਕਲਾਸਿਸ ਵੀ ਚੱਲ ਰਹੀਆਂ ਨੇ, ਪੇਂਟਿੰਗਸ ਬਣਾਉਣ ਦੀਆਂ ਕਲਾਸਿਸ ਵੀ ਚੱਲ ਰਹੀਆਂ ਨੇ, 2 ਸੈਸ਼ਨ ਨੇ। ਔਰ ਤੁਸੀਂ ਦੇਖੋ ਵੀ ਇੱਥੋਂ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕ, ਸਾਡੇ ਵੀਰ, ਸਾਡੀਆਂ ਭੈਣਾਂ ਦੂਰੋਂ ਨੇੜੋਂ ਇਹਨਾਂ ਪੇਂਟਿੰਗਸ ਨੂੰ ਦੇਖਣ ਦੇ ਲਈ ਆਉਂਦੀਆਂ ਨੇ। ਤੇ ਤੁਸੀਂ ਵੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਪੰਜਾਬੀ ਕਲਚਰ ਸੈਂਟਰ ਦੇ ਵਿਹੜੇ ਆ ਸਕਦੇ ਹੋ ਕਿਸੇ ਵੀ ਟਾਈਮ ਇਹਨਾਂ ਪੇਂਟਿੰਗਸ ਨੂੰ ਦੇਖਣ ਦੇ ਲਈ। ਔਰ ਜਦੋਂ ਵੀ ਆਓਗੇ 9 ਤੋਂ 6 ਜਿਹੜੀਆਂ ਨੇ ਉਹ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ। ਕਲਾਸਿਸ ਬਾਰੇ ਆਲਰੇਡੀ ਪੰਜਾਬੀ ਰੇਡੀਓ USA ਦੇ ਉੱਤੇ ਇਨਫੋਰਮੇਸ਼ਨ ਚੱਲ ਰਹੀ ਆ, ਤੁਸੀਂ ਉਹ ਇਨਫੋਰਮੇਸ਼ਨ ਦੇਖ ਸਕਦੇ ਹੋ। ਫਿਲਹਾਲ ਯਾਦ ਰੱਖਿਓ 9 ਤੋਂ 6 2125 ਬਾਰਟਨ ਐਵੀਨਿਊ, ਪੰਜਾਬੀ ਰੇਡੀਓ USA ਦੇ ਆਫਿਸ, ਪੰਜਾਬੀ ਕਲਚਰ ਸੈਂਟਰ ਦੇ ਵਿੱਚ ਤੁਸੀਂ ਪਹੁੰਚ ਕੇ ਇਹਨਾਂ ਤਸਵੀਰਾਂ ਨੂੰ ਦੇਖ ਸਕਦੇ ਹੋ। ਬਹੁਤ ਬਹੁਤ ਧੰਨਵਾਦ, ਜੁੜੇ ਰਹੋ।